ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 5 ਸਤੰਬਰ ਦਾ ਦਿਨ। 1623 ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਸੂਰਜਮਲ ਦਾ ਜਨਮ। ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਸੂਰਜਮਲ ਦਾ ਜਨਮ 5 ਸਤੰਬਰ 1623 ਦੇ ਦਿਨ ਮਾਤਾ ਮਹਾਦੇਵੀ ਦੀ ਕੁੱਖੋਂ ਅੰਮ੍ਰਿਤਸਰ 'ਚ ਹੋਇਆ ਸੀ। ਸੂਰਜਮਲ ਬਹੁਤਾ ਸਮਾਂ ਕੀਰਤਪੁਰ 'ਚ ਰਹੇ। ਉਹਨਾਂ ਦਾ ਵਿਆਹ ਬੀਬੀ ਖੇਮ ਕੌਰ ਸਪੁੱਤਰੀ ਭਾਈ ਖੇਮਚੰਦ ਸਿੱਲੀ ਨਾਲ ਹੋਇਆ ਸੀ। ਉਹਨਾਂ ਦੇ ਘਰ ਦੀਪਚੰਦ ਤੇ ਆਨੰਦਚੰਦ 2 ਬੇਟੇ ਪੈਦਾ ਹੋਏ। ਇਹਨਾਂ 'ਚੋਂ ਦੀਪਚੰਦ ਦੇ ਘਰ ਦੇ ਬੇਟੇ ਗੁਲਾਬ ਸਿੰਘ ਤੇ ਸ਼ਿਆਮ ਸਿੰਘ ਪੈਦਾ ਹੋਏ। ਅਨੰਦਪੁਰ ਦੇ ਸੋਢੀ ਇਸੇ ਪਰਿਵਾਰ 'ਚੋਂ ਨੇ ਤੇ ਵੱਡੇ ਮੇਲ ਦੇ ਸੋਢੀ ਅਖਵਾਉਂਦੇ ਨੇ। 1914 ਕੈਨੇਡਾ 'ਚ ਬੇਲਾ ਸਿੰਘ ਜਾਣ ਨੇ ਭਾਈ ਭਾਗ ਸਿੰਘ ਤੇ ਭਾਈ ਬੜਤ ਸਿੰਘ ਨੂੰ ਸ਼ਹੀਦ ਕੀਤਾ। ਕਾਮਾਗਾਟਾ ਮਾਰੂ ਜਹਾਜ਼ ਦੇ ਵਾਪਸ ਮੁੜ ਜਾਣ ਮਗਰੋਂ ਕੈਨੇਡਾ ਦੇ ਅੰਗਰੇਜ਼ ਹਾਕਮ ਸਿੱਖਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਸਜ਼ਾ ਦੇਣਾ ਚਾਹੁੰਦੇ ਸਨ। ਉਹਨਾਂ ਨੇ ਭਾਈ ਭਾਗ ਸਿੰਘ ਭਿੱਖੀਵਿੰਡ, ਭਾਈ ਬਲਵੰਤ ਸਿੰਘ ਗ੍ਰੰਥੀ, ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ, ਭਾਈ ਸੁੰਦਰ ਸਿੰਘ ਬਾੜੀਆਂ ਤੇ ਭਾਈ ਹਰਨਾਮ ਸਿੰਘ ਸਾਰੇ ਵਧੇਰੇ ਚੁੱਭਦੇ ਸਨ। ਅੰਗਰੇਜ਼ਾਂ ਨੇ ਸਿੱਖਾਂ ਵਿਰੁੱਧ ਪੁਲਿਸ ਅਤੇ ਖੁਫੀਆ ਮਹਿਕਮੇ 'ਚ ਇੱਕ ਸੈੱਲ ਕਾਇਮ ਕੀਤਾ ਹੋਇਆ ਸੀ, ਜਿਸ ਦਾ ਇੰਚਾਰਜ ਇੱਕ ਅੰਗਰੇਜ਼ ਸੀ ਜੋ ਕਿ ਇੰਟੈਲੀਜੈਂਸ ਮਹਿਕਮੇ ਦਾ ਅਫਸਰ ਸੀ। ਉਸਨੇ ਬੇਲਾ ਸਿੰਘ ਜਾਣ, ਬਾਬੂ ਸਿੰਘ, ਹਰਨਾਮ ਸਿੰਘ ਤੇ ਇੱਕ ਸਾਬਕਾ ਗ੍ਰੰਥੀ ਜੋ ਬਾਬੂ ਸਿੰਘ ਦੇ ਨਾਲ ਇੱਕੋ ਕਮਰੇ 'ਚ ਰਹਿੰਦਾ ਸੀ, ਅਰਜਨ ਸਿੰਘ ਤੇ ਇੱਕ ਹੋਰ ਪੰਜਾਬੀ ਆਪਣੇ ਏਜੰਟ ਬਣਾਏ ਹੋਏ ਸਨ। 31 ਅਗਸਤ 1914 ਦੇ ਦਿਨ ਹਰਨਾਮ ਸਿੰਘ ਦੀ ਲਾਸ਼ ਮਿਲੀ। ਕਿਸੇ ਨੇ ਉਸ ਦਾ ਸਿਰ ਵੱਢ ਕੇ ਲਾਸ਼ ਜੰਗਲ 'ਚ ਸੁੱਟ ਦਿੱਤੀ ਸੀ। ਇਹੀ ਹਰਨਾਮ ਸਿੰਘ 17 ਅਗਸਤ ਤੋਂ ਗਾਇਬ ਸੀ ਕਿਉਂਕਿ ਪੁਲਿਸ ਨੂੰ ਕਾਤਲਾਂ ਦਾ ਪਤਾ ਨਾ ਲੱਗਾ। ਇਸ ਕਰਕੇ ਗਦਾਰਾਂ ਦੇ ਹੌਸਲੇ ਬੁਰੀ ਤਰ੍ਹਾਂ ਡਿੱਗੇ ਸਨ। ਗਦਾਰਾਂ ਦੀ ਬਦਕਿਸਮਤੀ ਸੀ ਕਿ 3 ਸਤੰਬਰ ਨੂੰ ਆਪਣੇ ਇੱਕ ਹੋਰ ਦੋਸਤ ਰਾਮ ਸਿੰਘ ਹੱਥੋਂ ਗਲਤੀ ਨਾਲ ਗੋਲੀ ਚੱਲਣ ਕਾਰਨ ਅਰਜਨ ਸਿੰਘ ਵੀ ਮਾਰਿਆ ਗਿਆ। ਹੁਣ ਬੇਲਾ ਸਿੰਘ ਸਿੱਖ ਆਗੂਆਂ ਉੱਤੇ ਹਮਲਾ ਕਰਨਾ ਚਾਹੁੰਦਾ ਸੀ। ਅਰਜਨ ਸਿੰਘ ਦਾ ਸੰਸਕਾਰ 5 ਸਤੰਬਰ ਨੂੰ ਹੋਇਆ। ਸੰਸਕਾਰ ਮਗਰੋਂ ਸਿੱਖ ਅਜੇ ਗੁਰਦੁਆਰੇ ਵਿੱਚ ਹੀ ਬੈਠੇ ਸਨ ਤਾਂ ਅਰਜਨ ਸਿੰਘ ਦੇ ਯਾਰ ਬੇਲਾ ਸਿੰਘ, ਜੋ ਪਹਿਲਾਂ ਹੀ ਤਿਆਰੀ ਕਰਕੇ ਆਇਆ ਹੋਇਆ ਸੀ, ਨੇ ਗੁਰਦੁਆਰੇ ਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਜ਼ਿਲ੍ਹਾ ਅੰਮ੍ਰਿਤਸਰ ਤੇ ਗੋਲੀਆਂ ਚਲਾਈਆਂ। ਉਸ ਦੇ ਬਚਾਅ ਵਾਸਤੇ ਬਤਨ ਸਿੰਘ ਦਲੇਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਅੱਗੇ ਆਇਆ। ਬੇਲਾ ਸਿੰਘ ਨੇ ਉਸ ਤੇ ਵੀ ਫਾਇਰ ਕਰ ਦਿੱਤਾ। ਉਹ ਦੋਵੇਂ ਅਗਲੇ ਦਿਨ ਚੜ੍ਹਾਈ ਕਰ ਗਏ। ਭਾਵੇਂ ਸਰਕਾਰ ਨੇ ਬੇਲਾ ਸਿੰਘ ਤੇ ਮੁਕੱਦਮਾ ਚਲਾਇਆ, ਪਰ ਇਹ ਵਿਖਾਵੇ ਦੀ ਕਾਰਵਾਈ ਸੀ। ਬੇਲਾ ਸਿੰਘ ਦੇ ਹੱਕ 'ਚ ਸਾਰੇ ਮੁਕਾਮੀ ਹਿੰਦੂ ਬਾਬੂਆਂ, ਠਾਕਰ ਸੇਵਾ, ਅਮਰ ਨੱਥਾ, ਗੰਗੂਰਾਮ ਤੇ ਡਾਕਟਰ ਰਘੁਨਾਥ ਤੋਂ ਇਲਾਵਾ ਹਪਕਿੰਸਨ ਸਫਾਈ ਦੇ ਗਵਾਹ ਵਜੋਂ ਪੇਸ਼ ਹੋਇਆ ਤੇ ਇਹਨਾਂ ਦੇ ਕਤਲਾਂ ਨੂੰ ਆਪਣੇ ਬਚਾਅ ਵਾਸਤੇ ਕੀਤੇ ਕਤਲ ਕਰਦਾਨਿਆ। ਇਹ ਸਾਰੀ ਸਕੀਮ ਤੇ ਕਾਰਵਾਈ ਹਪਕਿੰਸਨ ਦੀ ਸੀ। ਇਹ ਧੱਕਾ ਵੇਖ ਕੇ ਭਾਈ ਮੇਵਾ ਸਿੰਘ ਲੋਪੋ ਕੇ ਜਰ ਨਾ ਸਕਿਆ ਤੇ ਉਸਨੇ ਹਪਕਿੰਸਨ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ। 21 ਅਕਤੂਬਰ ਦੇ ਦਿਨ ਜਦ ਹਪਕਿੰਸਨ ਅਦਾਲਤ 'ਚ ਬੇਲਾ ਸਿੰਘ ਦੇ ਹੱਕ 'ਚ ਗਵਾਹੀ ਦੇਣ ਆਇਆ ਤਾਂ ਮੇਵਾ ਸਿੰਘ ਨੇ ਉਸ ਉੱਤੇ ਗੋਲੀ ਚਲਾ ਕੇ ਉਸ ਨੂੰ ਮਾਰ ਦਿੱਤਾ। ਮੇਵਾ ਸਿੰਘ ਨੂੰ 11 ਜਨਵਰੀ ਦੇ ਦਿਨ ਫਾਂਸੀ ਦਿੱਤੀ ਗਈ। 1922 ਪ੍ਰਿਥੀਪਾਲ ਸਿੰਘ ਗੁਰੂ ਕਾ ਬਾਗ ਮੋਰਚੇ 'ਚ ਜੱਥਾ ਲੈ ਕੇ ਗਿਆ। ਗੁਰੂ ਕਾ ਬਾਗ ਮੋਰਚਾ ਦੌਰਾਨ ਪੁਲਿਸ ਜਥਿਆਂ ਉੱਤੇ ਬਹੁਤ ਜ਼ੁਲਮ ਕਰਿਆ ਕਰਦੀ ਸੀ। ਲਾਠੀਆਂ ਨਾਲ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਸੀ। ਇਸ ਦੇ ਬਾਵਜੂਦ ਜਥਿਆਂ 'ਚ ਸ਼ਾਮਲ ਹੋਣ ਵਾਲੇ ਸਿੱਖਾਂ ਦੀ ਗਿਣਤੀ 'ਚ ਵਾਧਾ ਹੁੰਦਾ ਜਾ ਰਿਹਾ ਸੀ। 5 ਸਤੰਬਰ 1922 ਦੇ ਦਿਨ ਲਾਇਲਪੁਰ ਅਕਾਲੀ ਜਥੇ ਦਾ ਮੁਖੀ ਪ੍ਰਿਥੀਪਾਲ ਸਿੰਘ ਜੱਥਾ ਲੈ ਕੇ ਗਿਆ। ਪੁਲਿਸ ਨੇ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਸਾਰੇ ਸਿੱਖਾਂ ਨੂੰ ਬੇਹੋਸ਼ ਕਰ ਦਿੱਤਾ, ਪਰ ਪ੍ਰਿਥੀਪਾਲ ਸਿੰਘ ਵਾਰ-ਵਾਰ ਉੱਠਣ ਦੀ ਕੋਸ਼ਿਸ਼ ਕਰਦਾ ਰਿਹਾ। ਜਦੋਂ ਹੀ ਉਹ ਸਿਰ ਚੁੱਕਦਾ, ਪੁਲਿਸ ਦੀਆਂ ਲਾਠੀਆਂ ਉਸ 'ਤੇ ਵਾਰ ਪੈਂਦੀਆਂ। ਅਖੀਰ ਬੇਹੋਸ਼ ਹੋਏ ਨੂੰ ਗੁਰੂ ਰਾਮਦਾਸ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਗਿਆ। ਪ੍ਰਿਥੀਪਾਲ ਸਿੰਘ ਦੀਆਂ ਸੱਟਾਂ ਇੰਨੀਆਂ ਡੂੰਘੀਆਂ ਸਨ ਕਿ ਉਹ ਕਦੇ ਵੀ ਰਾਜ਼ੀ ਨਾ ਹੋ ਸਕਿਆ ਤੇ 2 ਅਪ੍ਰੈਲ 1924 ਦੇ ਦਿਨ ਚੜ੍ਹਾਈ ਕਰ ਗਿਆ। 1987 ਸਿੱਖ ਨਕਲੀ ਮੁਕਾਬਲੇ ਸ਼ਹੀਦ। 5 ਸਤੰਬਰ 1987 ਦੇ ਦਿਨ ਪੁਲਿਸ ਨੇ ਸੁਰਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬੱਗੇ ਖੁਰਦ ਜ਼ਿਲ੍ਹਾ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਸ਼ਹੀਦ ਕੀਤਾ। ਇਸੇ ਦਿਨ ਪੰਜਾਬ ਪੁਲਿਸ ਨੇ ਸ਼ਮਸ਼ੇਰ ਸਿੰਘ ਸ਼ਮੀ ਪੁੱਤਰ ਮਿਲਖਾ ਸਿੰਘ ਲਲਾਰੀ ਵਾਸੀ ਬਰਨਾਲਾ ਰੋਡ ਰਾਏਕੋਟ ਲੁਧਿਆਣਾ, ਜਤਿੰਦਰ ਸਿੰਘ ਸੋਹੀ ਪੁੱਤਰ ਜਥੇਦਾਰ ਹਰਨੇਕ ਸਿੰਘ ਵਾਸੀ ਸੋਹੀਆਂ ਜਗਰਾਉਂ ਲੁਧਿਆਣਾ ਨੂੰ ਵੀ ਨਕਲੀ ਮੁਕਾਬਲਿਆਂ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 5 ਸਤੰਬਰ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।